ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਰੈਂਪਟਨ ਸਿਟੀ ਦੇ ਵਿੱਚ ਜਿਹੜੀ ਸਿੱਖ ਸੋਵਰੈਨਿਟੀ ਦੇ ਥੀਮ ਦੇ ਉੱਤੇ ਐਗਜ਼ੀਬਿਸ਼ਨ ਲਾਈ ਗਈ ਹੈ ਸਿੱਖ ਹੈਰੀਟੇਜ ਮੰਥ ਦੇ ਵਿੱਚ ਨੂੰ ਡੈਡੀਕੇਟਡ। ਉਹਦੇ ਵਿੱਚ ਕਾਫੀ ਪਰਸਨੈਲਿਟੀਜ਼ ਇੱਥੇ ਜਿਹੜੀਆਂ ਆ ਪਹੁੰਚ ਰਹੀਆਂ ਨੇ ਅਤੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਇੱਕ ਚੀਫ ਗੈਸਟ ਜਿਹੜੇ ਅੱਜ ਦੇ ਈਵੈਂਟ ਦੇ ਲਈ ਜਿੱਥੋਂ ਐਗਜ਼ੀਬਿਸ਼ਨ ਸਟਾਰਟ ਹੋ ਰਹੀ ਆ ਉਹਦੇ ਵਿੱਚ ਹਰਨਾਰਾਇਣ ਸਿੰਘ ਬੜੇ ਰਿਨਾਊਂਡ ਫੇਸ ਨੇ ਕੈਨੇਡਾ ਅਮਰੀਕਾ ਦੇ ਵਿੱਚ, ਜਿਨ੍ਹਾਂ ਨੇ ਇੱਕ ਪਛਾਣ ਦਿੱਤੀ ਆ ਮਾਂ ਬੋਲੀ ਪੰਜਾਬੀ ਨੂੰ। ਜਿਹੜਾ ਹੋਕੀ ਕੈਨੇਡਾ ਉਹਦੇ ਵਿੱਚ ਪੰਜਾਬੀ ਦੀ ਜਿਹੜੀ ਕਮੈਂਟਰੀ ਆ ਉਹ ਭਾਜੀ ਤੁਸੀਂ ਸ਼ੁਰੂ ਕੀਤੀ ਅਤੇ TV 84 'ਤੇ ਅਸੀਂ ਲਾਸਟ ਤੁਹਾਡੀ ਵੀਡੀਓ ਸ਼ੇਅਰ ਕੀਤੀ। ਇਟਸ ਲਾਈਕ ਆ ਵਾਇਰਲ ਹੈ ਨਾ, ਅਤੇ ਮਤਲਬ ਬੜਾ ਕਰੇਜ਼ ਆ। ਅਤੇ ਤੁਸੀਂ ਕਿਵੇਂ ਆਪਣੀ ਜਿਹੜੀ ਇਹ ਸਰਵਿਸ ਆ ਤੁਹਾਡੀ ਮਾਂ ਬੋਲੀ ਪੰਜਾਬੀ ਨੂੰ ਤੁਸੀਂ ਐਜ਼ ਆ ਕਮੈਂਟੇਟਰ ਪੰਜਾਬੀ ਭਾਸ਼ਾ ਨੂੰ ਲੈ ਕੇ ਗਏ ਅਮਰੀਕਾ ਕੈਨੇਡਾ ਦੇ ਵਿੱਚ, ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਮੈਂ ਤਾਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਹਾਂ ਅਕਾਲ ਪੁਰਖ ਵਾਹਿਗੁਰੂ ਦਾ, ਗੁਰੂ ਸਾਹਿਬ ਦਾ, ਜਿਨ੍ਹਾਂ ਨੇ ਮੇਰਾ ਜਿਹੜਾ ਸੁਪਨਾ ਸੀਗਾ ਜ਼ਿੰਦਗੀ ਦਾ ਉਹ ਪੂਰਾ ਕੀਤਾ। ਦੋ ਸੁਪਨੇ ਸੀ, ਇੱਕ ਮੈਂ ਹਾਕੀ ਦੀ ਕਮੈਂਟਰੀ ਕਰਾਂ, ਇੱਕ ਮੈਂ ਕੀਰਤਨੀਆ ਬਣਾ। ਮਹਾਰਾਜ ਨੇ ਹੌਲੀ ਹੌਲੀ ਦੋਨੋਂ ਹੀ ਪੂਰੇ ਕਰ ਦਿੱਤੇ ਅਤੇ ਇਸ ਦੇਸ਼ ਦੇ ਵਿੱਚ ਰਹਿ ਕੇ ਸਾਬਤ ਸੂਰਤ ਮਹਾਰਾਜ ਨੇ ਕਿਰਪਾ ਕੀਤੀ ਦਸਤਾਰ ਦਾੜੇ ਦੇ ਨਾਲ। ਮੇਨ ਸਟਰੀਮ ਦੇ ਵਿੱਚ ਪਹਿਲਾਂ ਮੈਂ 14 ਸਾਲ ਪੰਜਾਬੀ ਦੇ ਵਿੱਚ ਕੀਤੀ ਸੀ ਕਮੈਂਟਰੀ, ਹੁਣ 5-6 ਸਾਲਾਂ ਤੋਂ ਅੰਗਰੇਜ਼ੀ ਦੇ ਵਿੱਚ ਕਰ ਰਿਹਾ ਅਤੇ ਮੈਨੂੰ ਬੜਾ ਮਾਣ ਹੁੰਦਾ ਆ ਕੈਨੇਡਾ ਦੇਸ਼ ਦੇ ਵਿੱਚ ਅਤੇ ਆਪਣੀ ਕਮਿਊਨਿਟੀ 'ਤੇ, ਕਿਉਂਕਿ ਮੈਂ ਇਕੱਲਾ ਬੰਦਾ ਨਹੀਂ ਕੁਛ ਕਰ ਸਕਦਾ। ਸਭ ਤੋਂ ਪਹਿਲਾਂ ਮਾਲਕ ਦੀ ਕਿਰਪਾ ਹੋਵੇ, ਫਿਰ ਕਮਿਊਨਿਟੀ ਦੀ ਸਹਾਇਤਾ ਹੋਵੇ, ਉਸ ਤੋਂ ਬਿਨਾਂ ਬੰਦਾ ਆਪ ਨਹੀਂ ਕੁਛ ਕਰ ਸਕਦਾ। ਸੋ ਮੈਂ ਬਹੁਤ ਜ਼ਿਆਦਾ ਸ਼ੁਕਰਾਨਾ ਕਰਦਾ ਹਾਂ ਸਾਰਿਆਂ ਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਸ ਮੁਕੱਦਮ 'ਤੇ ਪਹੁੰਚੇ ਹਾਂ। ਇੱਕ ਤੁਹਾਡਾ ਜਨਮ ਇੱਥੋਂ ਦਾ ਆ ਕੈਨੇਡਾ ਦਾ ਹੀ? ਜੀ ਹਾਂਜੀ। ਅਤੇ ਇੱਕ ਬੜਾ ਚੈਲੰਜ ਜਿਹੜਾ ਸਾਡੀ ਕਮਿਊਨਿਟੀ ਜਿਹੜੇ ਇੱਥੋਂ ਦੇ ਜੰਪਲ ਬੱਚੇ ਹੁੰਦੇ ਆ ਉਹਨਾਂ ਦੇ ਲਈ ਆਉਂਦਾ ਕਿ ਪੰਜਾਬੀ ਬੋਲੀ ਜਿਹੜੀ ਆ ਉਹਦੇ ਤੋਂ ਨਾ ਟੁੱਟ ਜਾਣ। ਅਤੇ ਤੁਹਾਡਾ ਉਹ ਸਫ਼ਰ ਕਿਵੇਂ ਦਾ ਰਿਹਾ? ਤੁਸੀਂ ਬੜੀ ਸੋਹਣੀ ਪੰਜਾਬੀ ਬੋਲਦੇ ਹੋ, ਉਹਦੇ ਪਿੱਛੇ ਕੀ ਕਾਰਨ? ਮੈਂ ਛੋਟੇ ਜਿਹੇ ਪਿੰਡ ਦੇ ਵਿੱਚ ਜੰਮਿਆ ਪਲਿਆ, ਸਦਰਨ ਐਲਬਰਟਾ, ਉੱਥੇ ਬਰੁਕਸ ਐਲਬਰਟਾ। ਮੇਰੇ ਮਾਤਾ ਪਿਤਾ ਐਕਚੁਅਲੀ ਦੋਨੋਂ ਟੀਚਰ ਰਹੇ, ਸੋ ਉਹਨਾਂ ਨੂੰ ਐਜੂਕੇਸ਼ਨ ਦੀ ਮਹੱਤਤਾ ਬਹੁਤ ਮਹੱਤਵਪੂਰਨ ਸਮਝਦੇ ਸੀਗੇ ਅਤੇ ਉਹਨਾਂ ਨੇ ਬਚਪਨ ਤੋਂ ਹੀ ਗੁਰਬਾਣੀ ਪੜ੍ਹਨੀ, ਬੋਲਣੀ, ਉਹ ਸਾਰਾ ਕੁਝ ਸਿਖਾ ਦਿੱਤਾ ਸੀਗਾ। ਅਤੇ ਇੱਕ ਫਿਰ ਜਿਹੜੇ ਕੀਰਤਨੀ ਸਿੰਘਾਂ ਨਾਲ ਜਿਹੜਾ ਵਾਹ ਪਿਆ, ਉਹਨਾਂ ਨਾਲ ਉੱਠਣਾ ਬੈਠਣਾ ਅਤੇ ਸੰਗਤ ਕਰਨੀ, ਉਹਨਾਂ ਕਰਕੇ ਵੀ ਮੈਨੂੰ ਕਾਫੀ ਫਿਰ ਪੰਜਾਬੀ ਮਾਂ ਬੋਲੀ ਇਸ ਤਰ੍ਹਾਂ ਜ਼ਿਆਦਾ ਆ ਗਈ। ਇਹੀ ਹੁੰਦਾ ਜਿੰਨਾ ਆਪਾਂ ਜ਼ਿਆਦਾ ਘਰੇ ਬੋਲਦੇ ਹਾਂ ਪੜ੍ਹਦੇ ਹਾਂ, ਇਹਦੇ ਨਾਲ ਫਿਰ ਬੱਚਿਆਂ 'ਤੇ ਬਹੁਤ ਫਰਕ ਪੈਂਦਾ ਆ ਅਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਨਹੀਂ ਤਾਂ ਆਉਣ ਵਾਲੇ ਸਮਿਆਂ ਦੇ ਵਿੱਚ ਕੋਈ ਵੀ ਭਾਸ਼ਾ ਲੈ ਲਓ, ਆਪਾਂ ਜਿਹੜੀ ਇੰਡੀਜਨਸ ਕਮਿਊਨਿਟੀ ਵੀ ਦੇਖਦੇ ਹਾਂ, ਉਹਨਾਂ ਦੀਆਂ ਕਈ ਭਾਸ਼ਾਵਾਂ ਬਿਲਕੁਲ ਹੀ ਖਤਮ ਹੋ ਗਈਆਂ ਜਦੋਂ ਗਾਂ ਹੋਰ ਜਨਰੇਸ਼ਨਸ ਪੀੜ੍ਹੀਆਂ ਨੇ ਨਹੀਂ ਸਿੱਖਿਆ ਪ੍ਰਾਪਤ ਕੀਤੀ। ਸੋ ਮੈਂ ਸਮਝਦਾ ਵੀ ਬਹੁਤ ਮਹੱਤਵਪੂਰਨ ਹੈ ਆਪਣੀ ਕਮਿਊਨਿਟੀ ਵਾਸਤੇ, ਨਵੀਂ ਪਨੀਰੀ ਵਾਸਤੇ। ਪਰ ਫਰਜ਼ ਬਣਦਾ ਹੈ ਆਪਣੇ ਮਾਂ ਪਿਓ ਦਾ ਵੀ ਆਪਾਂ ਬੋਲੀਏ ਘਰੇ ਪੰਜਾਬੀ, ਕਿਉਂਕਿ ਬੱਚੇ ਨੇ ਅੰਗਰੇਜ਼ੀ ਸਕੂਲੇ TV ਰਾਹੀਂ ਫੋਨਾਂ ਰਾਹੀਂ ਉਹ ਤਾਂ ਸਿੱਖ ਹੀ ਲੈਣੀ ਹੈ ਅਤੇ ਪੰਜਾਬੀ ਬੋਲਣੀ ਪੜ੍ਹਨੀ ਬਹੁਤ ਜ਼ਰੂਰੀ ਹੈ ਤਾਂ ਕਿ ਆਪਾਂ ਗੁਰਬਾਣੀ ਵੀ ਪੜ੍ਹ ਸਕੀਏ, ਤਾਂ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ ਉਹ ਆਪਾਂ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰ ਸਕੀਏ। ਜਿਵੇਂ ਤੁਸੀਂ ਪੂਰੇ ਦਸਤਾਰਧਾਰੀ ਆ ਤੁਸੀਂ, ਅਤੇ ਤੁਸੀਂ ਸਰੂਪ ਪੂਰਾ ਰੱਖਿਆ ਆ, ਤਾਂ ਮਤਲਬ ਵੈਸਟਰਨ ਕੰਟਰੀਜ਼ ਦੇ ਵਿੱਚ ਕਈ ਵਾਰ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਦੀ ਗਰੋਥ ਦੇ ਵਿੱਚ ਇਹ ਇੱਕ ਹਰਡਲ ਬਣ ਸਕਦੀ ਆ। ਅਤੇ ਤੁਹਾਡਾ ਸਫ਼ਰ ਕਿਵੇਂ ਦਾ ਰਿਹਾ? ਤੁਸੀਂ ਕੋਈ ਚੈਲੰਜਸ ਫੇਸ ਕੀਤੇ, ਉਹਨਾਂ ਨੂੰ ਤੁਸੀਂ ਕਾਊਂਟਰ ਕੀਤਾ, ਅਤੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਹ ਯਾਦ ਰੱਖਿਆ, ਚੈਲੰਜਸ ਉਤਰਾਅ ਚੜ੍ਹਾਅ ਤਾਂ ਬਹੁਤ ਆਉਂਦੇ ਨੇ, ਵਿਤਕਰਾ ਵੀ ਹੁੰਦਾ, ਸਭ ਕੁਝ ਹੁੰਦਾ ਆ, ਪਰ ਜਿਹੜਾ 4 ਸਾਹਿਬਜ਼ਾਦਿਆਂ ਨਾਲ ਹੋਇਆ, ਭਾਈ ਤਾਰੂ ਸਿੰਘ ਜੀ ਦੇ ਨਾਲ ਹੋਇਆ, ਆਪਣਾ ਸਾਰਾ ਇਤਿਹਾਸ ਦੇਖ ਲਓ, ਉਹਨਾਂ ਨਾਲ ਜੋ ਕੁਛ, ਉਹਨਾਂ ਨਾਲ ਜਿਹੜੀ ਹੱਡ ਬੀਤੀ, ਉਹਨਾਂ ਦੀ ਕਹਾਣੀ ਆਪਾਂ ਸਾਖੀਆਂ ਪੜ੍ਹਦੇ ਹਾਂ, ਉਹਦਾ ਇੰਨਾ ਜ਼ਿਆਦਾ ਔਖਾ ਸਮੇਂ 'ਚੋਂ ਉਹ ਨਿਕਲੇ ਹੈ। ਅਤੇ ਫਿਰ ਮੈਂ ਇਹ ਆਪਦੇ ਜਦੋਂ ਮੈਂ ਬਚਪਨ 'ਚ ਵੀ ਛੋਟਾ ਵੀ ਹੁੰਦਾ ਸੀ, ਜਦੋਂ ਔਖੇ ਦਿਨ ਹੁੰਦੇ ਸੀਗੇ, ਮੈਂ ਉਹਨਾਂ ਨੂੰ ਯਾਦ ਕਰਕੇ ਮੈਨੂੰ ਹੌਸਲਾ ਮਿਲਦਾ ਹੁੰਦਾ ਸੀਗਾ ਵੀ ਕੋਈ ਨਾ ਮਨਾ, ਅੱਜ ਦਾ ਦਿਨ ਮੇਰੇ ਵਾਸਤੇ ਤਾਂ ਹਜੇ ਫਿਰ ਵੀ ਠੀਕ ਸੀ ਉਹਨਾਂ ਦੇ ਨਾਲੋਂ। ਸੋ ਆਪਾਂ ਨੂੰ ਸੇਧ ਮਿਲਦੀ ਹੈ ਗੁਰਬਾਣੀ ਤੋਂ, ਸਿਮਰਨ ਸੇਵਾ ਕੀਰਤਨ ਕਰਦੇ ਤੋਂ, ਇਤਿਹਾਸ ਪੜ੍ਹ ਕੇ। ਸੋ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਉਹਨਾਂ ਨੌਜਵਾਨਾਂ ਨੂੰ ਵੀ ਆਪਣਾ ਪਿਛਲਾ ਇਤਿਹਾਸ ਦੇਖੋ ਅਤੇ ਤਕੜੇ ਹੋਵੋ, ਵੀ ਆਪਾਂ ਨੂੰ ਮਾਣ ਹੋਣਾ ਚਾਹੀਦਾ ਜਿਹੜਾ ਮਹਾਰਾਜ ਨੇ ਸਾਨੂੰ ਵੱਖਰੀ ਪਹਿਚਾਣ ਦਿੱਤੀ ਹੈ। ਅਤੇ ਸਪੋਰਟਸ ਦੇ ਉੱਤੇ ਮੈਂ ਲਾਸਟ ਚਾਹੁੰਦਾ ਕਿ ਸਪੋਰਟਸ ਦੀ ਫੀਲਡ ਦੇ ਵਿੱਚ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਿੱਖ ਫੈਮਲੀਜ਼ ਨੂੰ ਕਿ ਉਹ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਭੇਜਣ, ਅਤੇ ਜਿਹੜੀ ਪੰਜਾਬੀ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਕਮੈਂਟਰੀ ਜਿਹੜੀ ਆ ਪੰਜਾਬੀ 'ਚ ਲੈ ਕੇ ਆਏ ਹੋ, ਉਹਦਾ ਕਿੰਨਾ ਕੁ ਹੁਣ ਸਕੋਪ ਦੇਖ ਰਹੇ ਹੋ ਅੱਗੇ ਜਿਹੜੀਆਂ ਈਵੈਂਟਸ ਨੇ ਉਹਨਾਂ ਦੇ ਵਿੱਚ?
ਹਾਂਜੀ, ਮੈਂ ਸਮਝਦਾ ਸਪੋਰਟਸ ਤੇ ਖੇਡਾਂ ਬਹੁਤ ਜ਼ਰੂਰੀ ਨੇ। ਇੱਕ ਤਾਂ ਬੱਚੇ ਬਿਜ਼ੀ ਰਹਿੰਦੇ ਨੇ, ਉਹਦੇ ਵਿੱਚ ਇੱਕ ਸਿਹਤ ਵਾਸਤੇ ਵੀ ਚੰਗਾ ਆ, ਪਰ ਤੁਸੀਂ ਦੇਖੋ ਚਾਹੇ ਕੋਈ ਵੀ ਟੀਮ ਹੋਵੇ, ਕਿਸੇ ਵੀ ਸ਼ਹਿਰ ਦੀ ਟੀਮ ਕਿ ਕਿਸੇ ਵੀ ਦੇਸ਼ ਦੀ ਟੀਮ, ਉੱਥੇ ਜਦੋਂ ਉਹਨਾਂ ਦਾ ਤਕੜਾ ਮੁਕਾਬਲਾ ਹੁੰਦਾ ਆ ਤਾਂ ਸਾਰੇ ਲੋਕ ਤਰ੍ਹਾਂ ਤਰ੍ਹਾਂ ਦੇ ਇਕੱਠੇ ਹੋ ਜਾਂਦੇ। ਆਪਾਂ ਓਲੰਪਿਕ ਗੇਮਾਂ ਦੇ ਵਿੱਚ ਵੀ ਦੇਖ ਚੁੱਕੇ ਹਾਂ, ਕੋਈ ਵੀ ਦੇਸ਼ ਹੈਗਾ, ਸਾਰੇ ਜਾਣੇ ਉਹਨਾਂ ਦਾ ਜਿਹੜਾ ਪਿਛੋਕੜ ਹੈ ਭਾਵੇਂ ਵੱਖਰਾ ਵੱਖਰਾ ਹੋਵੇ, ਮਾਂ ਬੋਲੀ ਵੱਖਰੀ ਹੋਵੇ, ਸਾਰੇ ਇਕੱਠੇ ਹੋ ਜਾਂਦੇ। ਸਪੋਰਟਸ ਦਾ ਇੱਕ ਬਹੁਤ ਹੀ ਵਿਸ਼ੇਸ਼ ਗੱਲ ਹੈ ਕਿ ਉਹ ਸਾਰਿਆਂ ਨੂੰ ਇਕੱਠੇ ਕਰ ਲੈਂਦਾ ਹੈ। ਸੋ ਇਹ ਬਹੁਤ ਵਧੀਆ ਗੱਲ ਹੈ। ਅਤੇ ਜਿਹੜੀ ਪੰਜਾਬੀ ਦੀ ਗੱਲ ਹੈ, ਹੁਣ ਤਕਰੀਬਨ 2 ਦਹਾਕੇ ਹੋ ਜਾਣੇ ਹੈਗੇ ਆ। 2008 ਤੋਂ ਪੰਜਾਬੀ ਹਾਕੀ ਨਾਈਟ ਇਨ ਕੈਨੇਡਾ ਪੰਜਾਬੀ ਸ਼ੁਰੂ ਹੋਈ ਸੀ ਅਤੇ ਬਹੁਤ ਹੀ ਵਧੀਆ ਪੱਧਰ 'ਤੇ ਚੱਲਦੀ ਆ ਰਹੀ ਹੈ। ਅਤੇ ਇਹ ਇੱਕ ਉਦਾਹਰਣ ਬਣ ਗਈ ਹੋਰ ਭਾਸ਼ਾਵਾਂ ਵਾਸਤੇ ਵੀ ਕਿ ਉਹ ਵੀ ਆਪਣੇ ਕਮਿਊਨਿਟੀਜ਼ ਨੂੰ ਜੋੜ ਸਕਦੇ ਨੇ ਖੇਡਾਂ ਰਾਹੀਂ, ਜਾਂ ਸਾਰੇ ਸਾਡਾ ਜਿਹੜਾ ਆਪਣਾ ਦੇਸ਼ ਹੁੰਦਾ ਉਹਨਾਂ ਨੂੰ ਇਕੱਠੇ ਕਰਨ ਵਾਸਤੇ ਇੱਕ ਸਪੋਰਟਸ ਦੇ ਰਾਹੀਂ ਵੱਖਰੀਆਂ ਮਾਂ ਬੋਲੀਆਂ ਦੇ ਨਾਲ ਜਿਹੜੀ ਪੇਸ਼ਕਸ਼ ਹੁੰਦੀ ਹੈ, ਉਹ ਬਹੁਤ ਵਧੀਆ ਉਦਾਹਰਣ ਬਣ ਗਈ ਹਾਕੀ ਨਾਈਟ ਪੰਜਾਬੀ। ਅਤੇ ਇੱਕ ਹੋਰ ਕਮਿਊਨਿਟੀਜ਼ ਉਹਨੂੰ ਕਾਪੀ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹੈਗੇ ਆ। ਬਹੁਤ ਧੰਨਵਾਦ ਜੀ ਤੁਹਾਡਾ ਗੱਲਬਾਤ ਕਰਨ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।